ये कहते नहीं ਅਸੀਂ ਇੱਥੇ ਚਰਚਾ ਕਰਾਂਗੇ। ਚਰਚਾ ਦੇ ਨਾਂ ਤੇ ਇਹਨਾਂ ਨੇ ਧੱਕੇਸ਼ਾਹੀ ਕਰ ਰਹੇ ਨੇ। क्या मंत्री ਨਾਲ ਕਦੀ ਮੀਟਿੰਗ ਤੁਹਾਡੀ ਹੋਈ ਹੈ? ਜਦੋਂ ਮੀਟਿੰਗ ਹੁੰਦੀ ਹੈ ਉਹਨਾਂ ਦਾ ਕੀ ਕਹਿਣਾ ਹੁੰਦਾ ਹੈ? ਵਤੀਰਾ ਕਿਹੋ ਜਿਹਾ ਹੁੰਦਾ ਹੈ? ਪਹਿਲਾਂ ਤਾਂ ਉਹਨਾਂ ਦਾ ਈਗੋ ਸੈਂਟਰਿਕ ਬਿਹੇਵੀਅਰ ਹੈ, ਕੀ ਕਹਿੰਦੇ ਨੇ? ਧੱਕੇ ਮਾਰਦੇ ਨੇ, ਕਰ ਦਿਆਂਗੇ, ਹੋ ਰਿਹਾ ਹੈ, ਕਰ ਦਿਆਂਗੇ। ਤਾਂ ਸਿੱਖਿਆ ਮੰਤਰੀ ਸਾਡੀ ਗੱਲ ਨਹੀਂ ਸੁਣਦਾ, ਕਹਿੰਦਾ ਤੁਸੀਂ ਧਰਨੇ ਲਾਉਣੇ ਹੋ, ਮੈਂ ਤੁਹਾਡੀ ਫਾਈਲ ਥੱਲੇ ਰੱਖੂੰਗਾ, ਮੈਂ ਤੁਹਾਡੀ ਭਰਤੀ ਨਹੀਂ ਕਰਦਾ। ਕਹਿੰਦੇ ਆਓ ਸਾਡੇ ਨਾਲ ਡਿਬੇਟ ਕਰੋ, ਪੰਜਾਬ ਦੇ ਮੁੱਦਿਆਂ ਤੇ ਡਿਬੇਟ ਕਰੋ। ਮੈਂ ਪੁੱਛਣਾ ਚਾਹੁੰਦਾ ਕਿ ਬੇਰੁਜ਼ਗਾਰੀ ਪੰਜਾਬ ਦੇ ਲਈ ਕੋਈ ਮੁੱਦਾ ਨਹੀਂ ਹੈ? ਕਿ ਬੇਰੁਜ਼ਗਾਰਾਂ ਨੂੰ ਸਵਾਲ ਕਰਨ ਦਾ ਕੋਈ ਹੱਕ ਨਹੀਂ ਹੈ? ਸੋ ਈਟੀਟੀ ਟੈਟ ਪਾਸ ਜਿਹੜੇ ਅਧਿਆਪਕ ਨੇ ਉਹਨਾਂ ਨਾਲ ਬੇਰੁਜ਼ਗਾਰਾਂ ਨਾਲ ਤਾਂ ਗੱਲ ਕਰ ਹੀ ਲਈ ਹੈ। ਇੱਧਰ ਆਰਟ ਐਂਡ ਕਰਾਫਟ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਨੇ, ਗੱਲਬਾਤ ਉਹਨਾਂ ਦੇ ਨਾਲ ਵੀ ਕਰਦੇ ਕੀ ਮੰਗਾਂ ਲੈ ਕੇ ਆਏ ਜੀ। ਸਰ ਸਾਡੀ ਪਿਛਲੀ ਸਰਕਾਰ ਵੇਲੇ ਚੰਨੀ ਸਰਕਾਰ ਜਾਂਦਿਆਂ 250 ਆਰਟ ਐਂਡ ਕਰਾਫਟ ਟੀਚਰਾਂ ਦੀ ਭਰਤੀ ਕੱਢ ਕੇ ਗਈ ਸੀਗੀ। ਇਸ ਸਰਕਾਰ ਦੇ 2 ਸਾਲ ਬੀਤਣ ਤੇ ਆਏ ਹੋਏ ਨੇ, ਲੇਕਿਨ ਇਹਨਾਂ ਨੇ ਹਲੇ ਤੱਕ ਸਾਡਾ ਪੇਪਰ ਨਹੀਂ ਲਿਆ ਹੈਗਾ, ਸਾਡੀ ਭਰਤੀ ਕੰਪਲੀਟ ਨਹੀਂ ਕਰਨਾ ਚਾਹੁੰਦੇ। ਇਸ ਮੁੱਖ ਮੰਤਰੀ ਨੂੰ ਇਸ ਸਰਕਾਰ ਦੀ ਸੋਚ ਐਡੀ ਮਾੜੀ ਹੈ, ਐਡੀ ਈਰਖਾਲੂ ਸੋਚ ਹੈ। ਇਹ ਸੋਚਦੇ ਹੈ ਕਿ ਜਿਹੜੀਆਂ ਪਿਛਲੀ ਸਰਕਾਰ ਭਰਤੀਆਂ ਕੱਢ ਗਈ, ਜੇਕਰ ਅਸੀਂ ਉਹ ਪੂਰੀਆਂ ਕਰਦੇ ਹਾਂ ਤਾਂ ਇਸ ਦਾ ਕ੍ਰੈਡਿਟ ਉਹਨਾਂ ਨੂੰ ਜਾਊਗਾ। ਸੋ ਇਹ ਸਾਡੀ ਭਰਤੀ ਇਹ ਬਿਲਕੁਲ ਰੱਦ ਕਰਨ ਦੇ ਕਿਨਾਰੇ ਖੜੀ ਹੋਈ ਹੈ। ਜਿਨ੍ਹਾਂ ਨੂੰ ਅਸੀਂ ਮੀਟਿੰਗਾਂ ਦੇ ਵਿੱਚ ਜਾਂਦੇ ਹਾਂ ਤਾਂ ਸਿੱਖਿਆ ਮੰਤਰੀ ਸਾਡੀ ਗੱਲ ਨਹੀਂ ਸੁਣਦਾ, ਕਹਿੰਦਾ ਤੁਸੀਂ ਧਰਨੇ ਲਾਉਣੇ ਹੋ, ਮੈਂ ਤੁਹਾਡੀ ਫਾਈਲ ਥੱਲੇ ਰੱਖੂੰਗਾ, ਮੈਂ ਤੁਹਾਡੀ ਭਰਤੀ ਨਹੀਂ ਕਰਦਾ। ਤੇ ਲਾਰੇ ਲਾਉਂਦੇ ਆ ਕਿ ਤੁਹਾਡਾ ਕੰਮ ਅਸੀਂ ਕਰ ਰਹੇ ਹਾਂ, ਚੱਲ ਰਿਹਾ ਗਾ। ਇਹ 2021 'ਚ ਭਰਤੀ ਆਈ ਸੀਗੀ। ਆਹ ਦੇਖ ਲਓ, ਸਾਨੂੰ ਮੁੱਖ ਮੰਤਰੀ ਦਫ਼ਤਰ ਤੋਂ ਰਿਪਲਾਈ ਆਉਂਦਾ ਹੈ ਕਿ ਤੁਹਾਡਾ ਕੰਮ ਚੱਲ ਰਿਹਾ ਗਾ। ਦੇਖੋ ਅੱਜ 2 ਸਾਲ ਹੋ ਗਏ ਨੇ, ਲੇਕਿਨ ਫਿਰ ਵੀ ਹਜੇ ਸਾਡੀ ਭਰਤੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਔਰ ਕਿਸ ਤਰ੍ਹਾਂ ਇਹ ਸਾਨੂੰ ਝੂਠ ਪਰੋਸਦੇ ਨੇ ਤੇ ਮੀਟਿੰਗਾਂ ਦੇ ਵਿੱਚ ਲਾਰੇ ਲਾਉਂਦੇ ਨੇ। ਅੱਜ ਅਸੀਂ ਇੱਥੇ ਆਏ ਹੋਏ ਸੀ ਕਿ ਅਸੀਂ ਆਪਦੀ ਗੱਲ ਰੱਖੀਏ। ਕੁਝ ਸਾਡੇ ਸਾਥੀ ਪਹਿਲਾਂ ਪਹੁੰਚ ਗਏ, ਜਿਨ੍ਹਾਂ ਨੇ ਅੰਦਰ ਜਾਣਾ ਚਾਹਿਆ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਰੂਪ ਦੇ ਵਿੱਚ ਸਾਡੇ ਨਾਲ ਓਵਰੇਜ ਜਥੇਬੰਦੀ, ਮਲਟੀਪਰਪਜ਼ ਹੈਲਥ ਵਰਕ ਜਥੇਬੰਦੀ ਉਮਰ ਹੱਦ 'ਚ ਛੋੜ ਦੇ ਕੇ ਨਵੀਆਂ ਭਰਤੀਆਂ ਔਰ ਪੁਰਾਣੀਆਂ ਭਰਤੀਆਂ ਨੂੰ ਕੰਪਲੀਟ ਕਰਨ ਦੀ ਮੰਗ ਲੈ ਕੇ ਆਏ ਸੀਗੇ। ਕੁਝ ਸਾਡੇ ਸਾਥੀ ਪਹਿਲਾਂ ਆਏ ਜਿਹੜਾ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਕਿ ਇਸ ਸਰਕਾਰ ਨੇ ਦੇਖੋ ਕਿੰਨੀ ਮਾੜੀ ਸੋਚ ਹੈ, ਬਾਹਰ ਅੱਗੇ ਵੀ ਚੁਕਾਤਾ। ਇੱਕ ਪਾਸੇ ਕਹਿ ਰਹੇ ਨੇ, ਕਹਿੰਦੇ ਆਓ ਸਾਡੇ ਨਾਲ ਡਿਬੇਟ ਕਰੋ, ਪੰਜਾਬ ਦੇ ਮੁੱਦਿਆਂ ਤੇ ਡਿਬੇਟ ਕਰੋ। ਮੈਂ ਪੁੱਛਣਾ ਚਾਹੁੰਦਾ ਕਿ ਬੇਰੁਜ਼ਗਾਰੀ ਪੰਜਾਬ ਦੇ ਲਈ ਕੋਈ ਮੁੱਦਾ ਨਹੀਂ ਹੈ? ਕਿ ਬੇਰੁਜ਼ਗਾਰਾਂ ਨੂੰ ਸਵਾਲ ਕਰਨ ਦਾ ਕੋਈ ਹੱਕ ਨਹੀਂ ਹੈ? ਕਿ ਬੇਰੁਜ਼ਗਾਰ ਇਸ ਡਿਬੇਟ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ? ਇਹਨਾਂ ਸਾਡੇ ਬੇਰੁਜ਼ਗਾਰਾਂ ਨੂੰ, ਸਾਡੇ ਕੁਝ ਆਗੂਆਂ ਨੂੰ ਇਹਨਾਂ ਨੇ ਚੁੱਕ ਲਿਆਗਾ ਔਰ ਵੱਖ-ਵੱਖ ਥਾਣਿਆਂ ਦੇ ਵਿੱਚ ਬੰਦ ਕਰ ਦਿੱਤਾ ਜੀ। ਸਰਕਾਰ ਦਾ ਤਾਂ ਕਹਿਣਾ ਕਿ ਅਸੀਂ ਰੁਜ਼ਗਾਰ ਦੇ ਬਹੁਤ ਹੀਲੇ ਵਸੀਲੇ ਕਰ ਰਹੇ ਹਾਂ। ਤੁਹਾਡਾ ਵੀਡੀਓ ਦੇ ਵਿੱਚ ਦੇਖੋ, ਜਿਹੜੇ ਓਵਰੇਜ ਬੇਰੁਜ਼ਗਾਰ ਯੂਨੀਅਨ ਪੰਜਾਬ ਦੇ ਜਿਹੜੇ ਸੂਬਾ ਪ੍ਰਧਾਨ ਰਮਨ ਕੁਮਾਰ ਮਲੋਟ ਨੇ, ਉਹਨਾਂ ਨੂੰ ਕਿਵੇਂ ਇਹਨਾਂ ਨੇ ਧੱਕੇਸ਼ਾਹੀ ਦੇ ਨਾਲ ਆਉਂਦਿਆਂ ਹੀ ਮਤਲਬ ਕਿ ਉਹਨਾਂ ਨੂੰ ਲੈ ਗਏ ਨੇ, ਬੋਲਣ ਦਾ ਮੌਕਾ ਨਹੀਂ ਦਿੱਤਾ। ਔਰ ਇਹ ਕਹਿੰਦੇ ਨੇ ਅਸੀਂ ਇੱਥੇ ਚਰਚਾ ਕਰਾਂਗੇ। ਚਰਚਾ ਦੇ ਨਾਂ ਤੇ ਇਹਨਾਂ ਨੇ ਧੱਕੇਸ਼ਾਹੀ ਕਰ ਰਹੇ ਨੇ ਸਾਰੇ ਬੇਰੁਜ਼ਗਾਰਾਂ ਦੇ ਨਾਲ ਹੀ। ਲੱਗਦਾ ਵੀ ਚਰਚਾ ਕਰਨ ਦੀ ਲੋੜ ਹੈ, ਇਹਨਾਂ ਨੂੰ ਪਤਾ ਨਹੀਂ ਇਹ ਗੱਲਾਂ ਜਿਹੜੀਆਂ ਚਰਚਾ ਕਰਨੀਆਂ। ਸਾਰੀਆਂ ਗੱਲਾਂ ਪਤਾ ਜੀ। ਮੁੱਖ ਮੰਤਰੀ ਭਗਵੰਤ ਮਾਨ ਥਾਂ ਤੇ ਇਹ ਗੱਲ ਕਹਿ ਰਹੇ ਨੇ, ਹਰੇਕ ਥਾਂ ਤੇ, ਵੀ ਅਸੀਂ ਤੁਹਾਨੂੰ ਏਜ ਰਿਲੈਕਸੇਸ਼ਨ ਦੇਵਾਂਗੇ, ਤੁਹਾਨੂੰ ਪੋਸਟਾਂ ਦੇਵਾਂਗੇ। ਇੱਥੋਂ ਸਾਨੂੰ ਤਾਂ ਹੁਣ ਐਵੇਂ ਲੱਗਦਾ ਵੀ ਇਹ ਸਾਡੇ ਜ਼ਖਮਾਂ ਤੇ ਲੂਣ ਛਿੜਕ ਰਹੇ ਨੇ। ਜਦੋਂ ਇੱਥੇ ਆਏ ਜਿਹੜੇ ਆਮ ਲੋਕ ਹੈ, ਉਹਨਾਂ ਦੀ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਠੋਕਰਾਂ ਮਾਰੀਆਂ ਜਾ ਰਹੀਆਂ। ਔਰ ਅੰਦਰ ਜਿਹੜੇ ਲੋਕ ਨੇ ਉਹ ਸਕ੍ਰਿਪਟਡ ਲੋਕ ਰੱਖੇ ਹੋਏ ਨੇ ਉਹਨਾਂ ਨੇ। ਹੁਣ ਤਾਂ ਮਾਨ ਸਾਹਿਬ ਅੰਦਰ ਬੋਲ ਰਹੇ ਨੇ, ਪਰ ਜਿਹੜੇ ਲੋਕ ਮੰਗਾਂ ਲੈ ਕੇ ਆਏ ਨੇ ਉਹ ਬਾਹਰ ਬੋਲ ਰਹੇ ਨੇ। ਮਾਨ ਸਾਹਿਬ ਤਾਂ ਅੰਦਰ ਲੱਗੇ ਹੋਏ ਨੇ। ਦੇਖੋ ਜੀ, 250 ਆਰਟ ਐਂਡ ਕਰਾਫਟ ਦੀ ਹੀ ਗੱਲ ਨਹੀਂ, 343 ਲੈਕਚਰਰ ਭਰਤੀ ਉਹ ਵੀ ਅੱਧ ਵਿਚਕਾਰ ਲਟਕ ਰਹੀ ਹੈ। 168 DP ਇਸ ਸਰਕਾਰ ਨੇ ਜਿਹੜੀ ਹੈ ਸਰਵਿਸ ਨਿਯਮਾਂ ਦੇ ਐਡਵਰਟਾਈਜ਼ਮੈਂਟ ਦੇ ਉਲਟ ਜਾ ਕੇ ਇਹਨਾਂ ਨੇ ਭਰਤੀ ਕੰਪਲੀਟ ਕਰਨ ਦੀ ਕੋਸ਼ਿਸ਼ ਕੀਤੀ ਰਾਤੋਂ ਰਾਤ। ਉਹ ਇਹਨਾਂ ਦੀ ਗਲਤੀ ਕਰਕੇ ਸਟੇ ਲੱਗੀ ਹੋਈ ਹੈ। ਜਿਹੜਾ ਮੁੱਖ ਮੰਤਰੀ ਕਹਿੰਦਾ ਅਸੀਂ ਕੋਰਟ 'ਚੋਂ ਕਲੀਅਰ ਕਰਦੇ ਹਾਂ, ਮੈਂ ਕਹਿੰਦਾ ਵੀ ਇਹ ਭਰਤੀਆਂ ਕੋਰਟ 'ਚ ਫਸਾ ਦਿੱਤੀਆਂ ਇਹਨਾਂ ਨੇ, ਪਤਾ ਨਹੀਂ ਕਿਉਂ। ਜਦੋਂ ਅਸੀਂ ਸਾਰੀ ਭਰਤੀ ਕੋਈ ਕੰਪਲੀਟ ਹੋ ਜਾਂਦੀ ਹੈ, ਸਿਰੇ 'ਤੇ ਲਿਆ ਕੇ ਨਿਯਮ ਬਦਲਾਂਗੇ ਤਾਂ ਕਿਉਂ ਨਿਯਮ ਬਦਲਾਂਗੇ? ਤਾਂ ਕਿਤੇ ਨਾ ਕਿਤੇ ਸ਼ੱਕ ਦੇ ਦਾਇਰੇ 'ਚ ਆਉਂਦੀਆਂ ਨੇ ਇਹ ਗੱਲਾਂ ਜੀ। ਜਿਹੜੀ ਸਰਕਾਰ ਫੋੜ ਲਗਾ ਰਹੀ ਹੈ ਕਿ ਅਸੀਂ ਇੰਨੇ ਪੱਕੇ ਕਰਤੇ, ਇਹਨਾਂ ਨੂੰ ਨੌਕਰੀਆਂ ਦੇ ਦਿੱਤੀਆਂ, ਕੀ ਲੱਗਦਾ ਤੁਹਾਨੂੰ ਨਹੀਂ ਦਿੱਤੀ ਨੌਕਰੀ ਫਿਰ? ਦੇਖੋ, ਇਹ ਸਾਰੀਆਂ ਭਰਤੀਆਂ ਪਿਛਲੀ ਸਰਕਾਰ ਵੇਲੇ ਆਈਆਂ ਹੋਈਆਂ ਸੀਗੀਆਂ। ਕੁਝ ਜਥੇਬੰਦੀਆਂ ਨੇ ਧਰਨੇ ਲਾ ਕੇ ਮੁਜ਼ਾਹਰੇ ਕਰਾ ਕੇ ਆਪਦਾ ਪੇਪਰ ਕਰਾਇਆਗਾ, ਔਰ ਕੁਝ ਜਥੇਬੰਦੀਆਂ ਇਸ ਦੇ ਵਿੱਚ ਸਫਲ ਰਹਿ ਗਈਆਂ, ਜਿਹੜੀਆਂ ਦਾ ਪੇਪਰ ਹੋ ਚੁੱਕਿਆ, ਜਿਨ੍ਹਾਂ ਨੇ ਧਰਨੇ ਲਾ ਕੇ ਜੁਆਇਨਿੰਗ ਲੈਟਰ ਲਏ ਨੇ।
ਹਜੇ ਇਹਨਾਂ ਤੋਂ ਪਿਛਲੀ ਸਰਕਾਰ ਦੀਆਂ ਭਰਤੀਆਂ ਕੰਪਲੀਟ ਨਹੀਂ ਹੋਈਆਂ। ਜੇ ਮੈਂ ਨਵੀਂ ਭਰਤੀ ਦੀ ਗੱਲ ਕਰਾਂ ਤਾਂ ਸਿੱਖਿਆ ਦੇ ਖੇਤਰ ਦੇ ਵਿੱਚ, ਸਿਹਤ ਦੇ ਖੇਤਰ ਦੇ ਵਿੱਚ ਹਾਲੇ ਤੱਕ ਇਸ ਮੁੱਖ ਮੰਤਰੀ ਨੇ, ਇਸ ਸਰਕਾਰ ਨੇ ਇੱਕ ਵੀ ਭਰਤੀ ਨਹੀਂ ਕੱਢੀ। ਸਿੱਖਿਆ ਮੰਤਰੀ ਨਾਲ ਕਦੀ ਮੀਟਿੰਗ ਤੁਹਾਡੀ ਹੋਈ ਹੈ? ਜਦੋਂ ਮੀਟਿੰਗ ਹੁੰਦੀ ਹੈ ਉਹਨਾਂ ਦਾ ਕੀ ਕਹਿਣਾ ਹੁੰਦਾ ਹੈ, ਵਤੀਰਾ ਕਿਹੋ ਜਿਹਾ ਹੁੰਦਾ ਹੈ? ਦੇਖੋ, ਸਿੱਖਿਆ ਮੰਤਰੀ ਨਾਲ ਸਾਡੀਆਂ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਨੇ। ਸਿੱਖਿਆ ਮੰਤਰੀ ਤਾਂ ਬਿਲਕੁਲ ਬੇਵਸਾਂ ਦੀ ਤਰ੍ਹਾਂ, ਜਿਵੇਂ ਹਰੇਕ ਗੱਲ ਤੇ ਪਹਿਲਾਂ ਤਾਂ ਉਹਨਾਂ ਦਾ ਈਗੋ ਸੈਂਟਰਿਕ ਬਿਹੇਵੀਅਰ ਹੈ, ਕੀ ਕਹਿੰਦੇ ਨੇ? ਧੱਕੇ ਮਾਰਦੇ ਨੇ, ਕਰ ਦਿਆਂਗੇ, ਹੋ ਰਿਹਾ ਕਰ ਦਿਆਂਗੇ। ਦੂਸਰੀ ਗੱਲ ਕਹਿ ਦਿੰਦੇ ਆ ਕਿ ਮੈਂ ਕੀ ਕਰ ਸਕਦਾਗਾ, ਮੈਂ ਕੀ ਕਰ ਸਕਦਾਗਾ, ਕੋਰਟ 'ਚ ਚਲੇ ਗਏ। ਦੇਖੋ, ਜੇ ਕੋਈ ਕੋਰਟ ਜਾਂਦਾ ਹੈ, ਕੋਰਟ 'ਚ ਜਾਣ ਦਾ ਆਪਦਾ ਹੱਕ ਹੈ। ਕੋਰਟ ਦੇ ਵਿੱਚ ਜੇ ਕੋਈ ਜਾਂਦਾ ਹੈ, ਇਹਨਾਂ ਦੀਆਂ ਗਲਤੀਆਂ ਕਰਕੇ ਜਾਂਦਾ ਹੈ, ਇਹ ਲੂਜਪੋਲ ਛੱਡਦੇ ਨੇ ਤਾਂ ਕਰਕੇ ਕੋਰਟ 'ਚ ਜਾਂਦੇ ਨੇ। ਕੋਰਟ ਦੇ ਵਿੱਚ ਸਪੈਸ਼ਲ ਇੰਟਰਸਟ ਲੈ ਕੇ ਕੋਰਟ ਦੇ ਵਿੱਚੋਂ ਭਰਤੀਆਂ ਕਲੀਅਰ ਵੀ ਕਰਵਾਈਆਂ ਜਾ ਸਕਦੀਆਂ ਨੇ, ਪਰ ਇਸ ਸਰਕਾਰ ਦੀ ਮਨਸਾ ਹੈ ਨਹੀਂ ਗੀ। ਇਹ ਸੋਚਦੇ ਨੇ ਕਿ ਭਰਤੀਆਂ ਕੋਰਟ 'ਚ ਫਸੀਆਂ ਰਹਿਣ, ਸਾਨੂੰ ਭਰਤੀ ਨਾ ਕਰਨੀ ਪਵੇ, ਸਾਨੂੰ ਪੈਸੇ ਨਾ ਦੇਣੇ ਪੈਣ, ਸਾਨੂੰ ਤਨਖਾਹ ਨਾ ਦੇਣੀ ਪਵੇ।